ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਖਬਰਾਂ ਦਾ ਵਿਸ਼ੇਸ਼ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹਾਂ। ਖਬਰਾਂ ਤੇ ਚਰਚਾ ਕਰਨੀ ਸ਼ੁਰੂ ਕਰਦੇ ਹਾਂ ਤੇ ਸਭ ਤੋਂ ਪਹਿਲੀ ਖਬਰ ਲੈਣੇ ਆ ਸਿੱਖ ਪੰਥ ਦੇ ਨਾਲ ਜੁੜੀ ਹੋਈ। ਸਿੱਖ ਪੰਥ ਇਸ ਸਮੇਂ ਗੰਭੀਰ ਕਿਸਮ ਦੇ ਮਸਲੇ ਦੇ ਵਿੱਚ, ਗੰਭੀਰ ਕਿਸਮ ਦੀ ਉਲਝਣ ਦੇ ਵਿੱਚ ਉਲਝਿਆ ਹੋਇਆ ਹੈ। ਇਹ ਮਸਲਾ ਬਹੁਤ ਸਮੇਂ ਤੋਂ ਸ਼ੁਰੂ ਹੋਇਆ ਸੀ, ਪਰ 2 ਦਸੰਬਰ ਨੂੰ ਜਦੋਂ ਫੈਸਲੇ ਆਉਂਦੇ ਨੇ ਅਕਾਲ ਤਖਤ ਸਾਹਿਬ ਤੋਂ ਅਤੇ ਬਣਦੀਆਂ ਜਿਹੜੀਆਂ ਸਜ਼ਾਵਾਂ, ਬਣਦੀ ਸੇਵਾ ਲਾਈ ਜਾਂਦੀ ਹੈ ਜਥੇਦਾਰ ਸਹਿਬਾਨਾਂ ਦੇ ਵੱਲੋਂ, ਉਸ ਤੋਂ ਬਾਅਦ ਬਹੁਤ ਸਾਰੀ ਸੰਗਤ ਦੇ ਮਨ ਦੇ ਵਿੱਚ ਇਹ ਵਿਚਾਰ ਆ ਰਹੇ ਸਨ ਕਿ ਹੁਣ ਸਾਰਾ ਕੁਝ ਮੁੜ ਤੋਂ ਸਿੱਧੀ ਲੀਹੇ ਪੈ ਜਾਵੇਗਾ। ਪਰ ਹੋਇਆ ਇਸ ਦੇ ਉਲਟ। ਜਿਹੜੇ ਫੈਸਲੇ, ਜਿਹੜੀਆਂ ਸ਼ਰਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨੂੰ ਪੁੱਗਦੀਆਂ ਸੀ, ਉਹ ਤਾਂ ਸ਼ਰੇਆਮ ਜਲਦੀ ਦੇ ਨਾਲ ਪੁਗਾ ਲਈਆਂ ਗਈਆਂ। ਪਰ ਜਿਹੜੀਆਂ ਸ਼ਰਤਾਂ ਉਹਨਾਂ ਨੂੰ ਜਾਪਦਾ ਸੀ ਕਿ ਉਹਨਾਂ ਦੀ ਤਾਕਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ, ਉਹਨਾਂ ਦਾ ਉਸ ਸ਼ਰਤ ਨੂੰ ਪੂਰਾ ਕਰਨ ਦੇ ਨਾਲ ਬਹੁਤ ਵੱਡਾ ਕਾਣ ਹੋ ਸਕਦਾ ਹੈ, ਜਿਹੜਾ ਕਿ ਨਿੱਜੀ ਹੋਊਗਾ। ਉਹ ਅਜਿਹਾ ਨਹੀਂ ਕਰਨਾ ਚਾਹੁੰਦੇ ਸੀ, ਇਸ ਕਰਕੇ ਉਹਨਾਂ ਦੇ ਵੱਲੋਂ ਉਹ ਸਾਰੀਆਂ ਸ਼ਰਤਾਂ ਨੂੰ ਛੱਡ ਦਿੱਤਾ ਜਾਂਦਾ ਹੈ, ਪਾਸੇ ਕਰ ਦਿੱਤਾ ਜਾਂਦਾ ਹੈ। ਇਸ ਤੋਂ ਅੱਗੇ ਗੱਲ ਤੁਰਦੀ ਹੈ ਫਿਰ ਕੜੀ ਦਰ ਕੜੀ ਜੁੜਦਿਆਂ ਬਹੁਤ ਸਾਰੇ ਮਸਲੇ ਨੇ, ਬਹੁਤ ਸਾਰੀਆਂ ਗੰਭੀਰ ਕਿਸਮ ਦੀਆਂ ਉਹ ਗੱਲਾਂ ਨੇ ਜਿਹੜੀਆਂ ਸ਼ਾਇਦ 2015 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਨਿਭਾਈ ਗਈ ਭੂਮਿਕਾ ਤੋਂ ਵੀ ਵੱਧ ਖਤਰਨਾਕ ਹੋ ਨਿਬੜਨਗੀਆਂ ਆਉਣ ਵਾਲੇ ਸਮੇਂ ਦੇ ਵਿੱਚ। ਪਰ ਤੇਜ਼ੀ ਦੇ ਨਾਲ ਆਉਨੇ ਆ ਹੁਣੇ ਹੀ ਕੁਝ ਦਿਨ ਪਹਿਲਾਂ ਹੀ ਵਾਪਰੀਆਂ ਘਟਨਾਵਾਂ ਦੇ ਉੱਪਰ, ਜਦੋਂ ਅੰਤਰਿਮ ਕਮੇਟੀ ਬੈਠਦੀ ਹੈ ਤੇ ਕਮੇਟੀ ਦੇ ਵਿੱਚ ਫੈਸਲਾ ਲੈ ਲਿਆ ਜਾਂਦਾ ਹੈ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਹੋਣਾ ਦੀਆਂ ਸੇਵਾਵਾਂ ਸਮਾਪਤ ਕੀਤੀਆਂ ਜਾਂਦੀਆਂ ਨੇ, ਜਿਹੜੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ। ਉਹਨਾਂ ਦੇ ਨਾਲ ਹੀ ਕਾਰਨ ਨਹੀਂ ਦੱਸਿਆ ਜਾਂਦਾ, ਪਰ ਗਿਆਨੀ ਸੁਲਤਾਨ ਸਿੰਘ ਹੋਣੀ, ਜਥੇਦਾਰ ਸੁਲਤਾਨ ਸਿੰਘ ਹੋਣਾ ਨੂੰ ਵੀ ਉਹਨਾਂ ਦੀਆਂ ਸੇਵਾਵਾਂ ਸਮਾਪਤ ਕਰਕੇ ਫਾਰਗ ਕਰ ਦਿੱਤਾ ਜਾਂਦਾ ਹੈ। ਤੇ ਉਸ ਤੋਂ ਬਾਅਦ ਕੁਲਦੀਪ ਸਿੰਘ ਗੜਗੱਜ, ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਣਾ ਨੂੰ ਅਕਾਲ ਤਖਤ ਸਾਹਿਬ ਦੀਆਂ ਕਾਰਜਕਾਰੀ ਤੌਰ ਤੇ ਅਤੇ ਕੇਸਗੜ੍ਹ ਸਾਹਿਬ ਦੀਆਂ ਪੂਰਨ ਤੌਰ ਤੇ ਜਥੇਦਾਰ ਦੀਆਂ ਜ਼ਿੰਮੇਵਾਰੀਆਂ ਦੇ ਦਿੱਤੀਆਂ ਜਾਂਦੀਆਂ ਨੇ। ਬਹੁਤ ਸਾਰੇ ਲੋਕਾਂ ਨੇ ਇਸ ਤੇ ਸਵਾਲ ਚੱਕੇ, ਬਹੁਤ ਸਾਰਿਆਂ ਲੋਕਾਂ ਦੀਆਂ ਲਗਾਤਾਰ ਟਿੱਪਣੀਆਂ ਆ ਰਹੀਆਂ ਨੇ, ਪਰ ਸਾਬਕਾ ਜਥੇਦਾਰ ਦਮਦਮਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਇਸ ਤੇ ਟਿੱਪਣੀ ਆਉਂਦੀ ਹੈ। ਉਹ ਕਹਿੰਦੇ ਨੇ ਕਿ ਸ਼ਾਇਦ ਹੁਣ ਅਕਾਲੀ ਦਲ ਨੇ ਆਪਣੇ ਤਾਬੂਤ ਦੇ ਵਿੱਚ ਇਹ ਆਖਰੀ ਕਿੱਲ ਠੋਕ ਲਿਆ ਹੈ ਅਤੇ ਕਾਲਾ ਦਿਨ ਉਹਨਾਂ ਨੇ ਇਸ ਘਟਨਾ ਨੂੰ ਦੱਸਿਆ ਸੀ। ਉਸ ਤੋਂ ਬਾਅਦ ਲਗਾਤਾਰ ਚਰਚਾਵਾਂ ਚੱਲੀਆਂ, ਬਹੁਤ ਸਾਰੀਆਂ ਗੱਲਾਂ ਹੋਈਆਂ, ਪਰ ਮੈਂ ਤੇਜ਼ੀ ਦੇ ਨਾਲ ਅੱਜ ਦੀ ਖਬਰ ਤੇ ਆਉਣਾ। ਅੱਜ ਦੀ ਖਬਰ ਆਨੰਦਪੁਰ ਸਾਹਿਬ ਤੋਂ ਆ ਰਹੀ ਹੈ, ਜਿੱਥੇ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਬਾਬਾ ਹਰਨਾਮ ਸਿੰਘ ਧੂਮਾ ਹੋਣਾ ਦੇ ਵੱਲੋਂ ਇਕੱਠ ਰੱਖਿਆ ਗਿਆ ਸੀ। ਉਹਨਾਂ ਨੇ ਸੱਦਾ ਦਿੱਤਾ ਸੀ ਕਿ ਇਕੱਠੇ ਹੁੰਨੇ ਆ ਤੇ ਚਰਚਾ ਕਰਦੇ ਆ ਤੇ ਅੱਗੇ ਫਿਰ ਮਤੇ ਪੇਸ਼ ਕਰਦੇ ਆ। ਇਹ ਖਬਰ ਨੂੰ ਮੈਂ ਤੁਹਾਡੇ ਲਈ ਪੜ੍ਹ ਦਿੰਦਾ ਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੂਮਾ ਨੇ ਕਿਹਾ ਕਿ ਮਿਸਲਾਂ ਦਾ ਸਮਾਂ ਜਦੋਂ ਸਿੱਖਾਂ ਉੱਪਰ ਕਠਿਨ ਸਮਾਂ ਸੀ, ਉਦੋਂ ਵੀ ਇਸ ਤਰ੍ਹਾਂ ਜਥੇਦਾਰਾਂ ਨੂੰ ਨਿਯੁਕਤ ਨਹੀਂ ਕੀਤਾ ਹੋਇਆ ਸੀ ਜਿਸ ਤਰ੍ਹਾਂ ਹੁਣ ਕੀਤਾ ਗਿਆ ਹੈ। ਜਦੋਂ ਕੌਮ ਦੇ ਜਥੇਦਾਰਾਂ ਨੂੰ ਸੇਵਾ ਮਿਲਦੀ ਹੈ ਤਾਂ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਤੇ ਸਾਰਾ ਪੰਥ ਗੁਰਬਾਣੀ ਦਾ ਜਾਪ ਕਰਕੇ ਮਿਲ ਕੇ ਅਰਦਾਸ ਕਰਦਾ ਹੈ। ਜਦੋਂ ਬਾਬਾ ਕਪੂਰ ਸਿੰਘ ਜੀ ਨੂੰ ਨਵਾਬੀ ਦਿੱਤੀ ਗਈ ਸੀ, ਉਸ ਵੇਲੇ ਵੀ ਕੌਮ ਦੀ ਹਾਜ਼ਰੀ ਵਿੱਚ ਹੀ ਦਿੱਤੀ ਗਈ ਸੀ ਅਤੇ ਆਈ ਖਿਲਤ ਨੂੰ 5 ਪਿਆਰਿਆਂ ਦੇ ਚਰਨਾਂ 'ਚ ਲਗਾ ਕੇ ਫਿਰ ਉਹਨਾਂ ਦੇ ਸਿਰ ਤੇ ਦਸਤਾਰ ਰੱਖ ਕੇ ਨਵਾਬੀ ਦਿੱਤੀ ਗਈ ਸੀ। ਪਰ ਹੁਣ ਜੋ ਦੌਰ ਸ਼ੁਰੂ ਹੋ ਚੁੱਕਾ ਹੈ, ਇਸ ਨਾਲ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਵੇਗਾ। ਇਸ ਨਾਲ ਕੋਈ ਵੀ ਜਥੇਦਾਰ ਦੀ ਨਿਯੁਕਤੀ ਕਰ ਲਵੇਗਾ, ਇੱਥੋਂ ਤੱਕ ਕਿ ਖੇਤਾਂ ਦੇ ਵੱਟ ਬੰਨੇ ਤੇ ਵੀ ਨਿਯੁਕਤੀਆਂ ਹੋਣਗੀਆਂ। ਨਾ ਗੁਰੂ ਦੀ ਹਾਜ਼ਰੀ ਦੀ ਲੋੜ ਮਹਿਸੂਸ ਹੋਵੇਗੀ। ਇਹ ਜੋ ਪਿਰਤ ਪਾਈ ਗਈ ਹੈ, ਇਸ ਨਾਲ ਸਮੁੱਚੀ ਕੌਮ ਦੇ ਹਿਰਦੇ ਬਲੂੰਦਰੇ ਗਏ ਹਨ। ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਪੂਰੀ ਦੁਨੀਆ ਦੇ ਸਿੱਖਾਂ ਦੀ ਆਵਾਜ਼ ਸੁਣੋ। ਬਾਬਾ ਹਰਨਾਮ ਸਿੰਘ ਧੂਮਾ ਨੇ ਕਿਹਾ ਕਿ SGPC ਆਨਲਾਈਨ ਪੂਰੀ ਦੁਨੀਆ ਦੇ ਸਿੱਖਾਂ ਕੋਲੋਂ ਇਸ ਦੀ ਜਾਂਚ ਕਰਵਾਏ ਕਿ ਜੋ ਫੈਸਲੇ ਅਸੀਂ ਕੀਤੇ ਹਨ ਕਿ ਉਹ ਸਹੀ ਨੇ। ਅੱਜ ਹਰ ਸਿੱਖ ਠੱਗਿਆ ਮਹਿਸੂਸ ਕਰ ਰਿਹਾ ਹੈ। SGPC ਸ਼ਹੀਦਾਂ ਦੀ ਜਥੇਬੰਦੀ ਸੀ, ਪਰ ਹੁਣ ਦਾਇਰਾ ਘਟਾ ਦਿੱਤਾ ਗਿਆ ਹੈ। ਬਾਬਾ ਹਰਨਾਮ ਸਿੰਘ ਧੂਮਾ ਨੇ ਅਕਾਲੀ ਦਲ ਦੇ ਵੱਡਾ ਹਮਲਾ ਕਰਦਿਆਂ ਕਿਹਾ ਕਿ ਜਦੋਂ ਹਰਿਆਣਾ ਦੀ ਵੱਖਰੀ ਕਮੇਟੀ ਬਣੀ ਸੀ, ਉਸ ਸਮੇਂ ਅਕਾਲੀ ਦਲ ਨੇ ਕੋਈ ਸੰਘਰਸ਼ ਨਹੀਂ ਕੀਤਾ।
ਸਿਰਫ ਤੇ ਸਿਰਫ ਮੂਕ ਦਰਸ਼ਕ ਬਣ ਕੇ ਅਦਾਲਤੀ ਲੜਾਈ ਜਿਸ ਨੂੰ ਸਹੀ ਢੰਗ ਨਾਲ ਵੀ ਨਹੀਂ ਲੜਿਆ ਗਿਆ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਿੱਖਾਂ ਦਾ ਅੱਜ ਕੋਈ ਧਾਰਮਿਕ ਆਗੂ ਨਹੀਂ ਜੋ ਕੌਮ ਦੀ ਅਗਵਾਈ ਕਰ ਸਕੇ। ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ ਉਦੋਂ ਵੀ ਸਾਰੇ ਆਗੂ ਸਨ, ਪਰ ਅੱਜ ਕੋਈ ਵੀ ਨਹੀਂ ਹੈ। ਸੋ ਹਰਨਾਮ ਸਿੰਘ ਧੂਮਾ ਦੇ ਵੱਲੋਂ ਜਿਹੜੇ ਇਹ ਗੱਲਾਂ ਉਠਾਈਆਂ ਗਈਆਂ ਨੇ, ਬੇਸ਼ੱਕ ਇਹ ਇਹਨਾਂ ਤੇ ਧਿਆਨ ਤਾਂ ਦੇਣਾ ਮੰਗਦਾ ਹੀ ਹੈ। ਸੋ ਇਸੇ ਦੇ ਨਾਲ ਹੋਰ ਜਾਣਕਾਰੀਆਂ ਜਿਹੜੀਆਂ ਮੁੱਖ ਬਿੰਦੂ ਹਰਨਾਮ ਸਿੰਘ ਧੂਮਾ ਦੇ ਵੱਲੋਂ ਉਹਨਾਂ ਦੇ ਵੱਲੋਂ ਆਖੇ ਗਏ ਸਨ, ਉਹਨਾਂ ਤੇ ਜੇਕਰ ਚਾਨਣਾ ਪਾਉਣਾ ਹੋਵੇ ਤਾਂ ਉਹਨਾਂ ਨੇ ਜਥੇਦਾਰ ਦੀ ਨਿਯੁਕਤੀ ਨੂੰ ਲੈ ਕੇ ਜਿਹੜੀਆਂ ਗੱਲਾਂ ਕਹੀਆਂ ਨੇ ਉਹ ਬਹੁਤ ਵੱਡੇ ਪੱਧਰ ਤੇ ਧਿਆਨ ਕੇਂਦਰਿਤ ਕਰਦੀਆਂ ਨੇ। ਹਾਲਾਂਕਿ ਜੇਕਰ ਆਪਾਂ ਹਰਨਾਮ ਸਿੰਘ ਧੂਮਾ, ਬਾਬਾ ਹਰਨਾਮ ਸਿੰਘ ਧੂਮਾ ਹੋਣਾ ਦੀ ਹੀ ਗੱਲ ਕਰਨੀ ਹੋਵੇ ਤਾਂ ਉਹਨਾਂ ਦੀ ਵੀ ਕਈ ਵਾਰ ਭੂਮਿਕਾ ਸ਼ੱਕ ਦੇ ਘੇਰੇ ਵਿੱਚ ਦੇਖੀ ਗਈ ਹੈ। ਜਦੋਂ ਮਹਾਰਾਸ਼ਟਰ ਦੇ ਵਿੱਚ ਉਹ ਜਾ ਕੇ ਭਾਜਪਾ ਦਾ ਸਮਰਥਨ ਕਰਨ ਦੀ ਗੱਲ ਆਖ ਦਿੰਦੇ ਨੇ, ਉਸ ਤੋਂ ਬਾਅਦ ਉਹਨਾਂ ਨੂੰ ਮਹਾਕੁੰਭ ਜਿਹੜਾ ਹੁੰਦਾ ਹੈ ਉਸ ਦੇ ਵਿੱਚ ਵੇਖਿਆ ਜਾਂਦਾ ਹੈ। ਹਿੰਦੂ ਰਿਚੁਅਲਸ ਨੂੰ ਫੋਲੋ ਕਰਦੇ ਹੋਏ ਉਹ ਨਜ਼ਰ ਆਉਂਦੇ ਨੇ। ਹਾਲਾਂਕਿ ਇਸ ਤੇ ਬਹੁਤਾ ਜਿਹੜਾ ਪ੍ਰਤੀਕਰਮ ਸਾਹਮਣੇ ਨਹੀਂ ਆਏ, ਪਰ ਬਹੁਤ ਸਾਰੇ ਲੋਕ ਇਸ ਤੇ ਟੀਕਾ ਟਿੱਪਣੀ ਕਰਦੇ ਰਹਿੰਦੇ ਨੇ। ਇਸ ਤੋਂ ਅਗਲੀ ਖਬਰ ਬਜਟ ਅਤੇ ਸੁਖਪਾਲ ਸਿੰਘ ਖਹਿਰਾ ਦੇ ਨਾਲ ਜੁੜੀ ਹੋਈ ਹੈ। ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬਜਟ ਇਜਲਾਸ ਦੇ ਸਮੇਂ ਬਾਰੇ ਸਵਾਲ ਚੁੱਕੇ ਨੇ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਹੈ ਕਿ ਪੰਜਾਬ ਸਰਕਾਰ ਵੱਲੋਂ 21 ਤੋਂ 28 ਮਾਰਚ ਤੱਕ ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਛੋਟਾ ਵਿਧਾਨ ਸਭਾ ਬਜਟ ਇਜਲਾਸ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਰਹਿੰਦਿਆਂ ਹੋਇਆਂ ਬੁਲਾਇਆ ਗਿਆ ਹੈ, ਜਦੋਂ ਕਿ ਵਿਰੋਧੀ ਧਿਰ ਵਿੱਚ ਰਹਿੰਦਿਆਂ ਹੋਇਆਂ ਇਹਨਾਂ ਨਕਲੀ ਕ੍ਰਾਂਤੀਕਾਰੀਆਂ ਨੇ ਅਕਸਰ ਛੋਟੀਆਂ ਮੀਟਿੰਗਾਂ ਕਰਨ ਲਈ ਪਿਛਲੀਆਂ ਸਰਕਾਰਾਂ ਦੀ ਆਲੋਚਨਾ ਕੀਤੀ ਹੈ। ਖਹਿਰਾ ਨੇ ਕਿਹਾ ਕਿ ਭਾਵੇਂ ਤਰੀਕਾ ਮੁਤਾਬਕ ਇਹ 8 ਦਿਨ ਦਾ ਸੈਸ਼ਨ ਹੈ, ਪਰ ਅਸਲ ਦੇ ਵਿੱਚ ਇਹ ਸਿਰਫ 4 ਦਿਨ ਦੀ ਹੀ ਕੰਮਕਾਜੀ ਹੋਵੇਗੀ। 21 ਮਾਰਚ ਨੂੰ ਰਾਜਪਾਲ ਸਿਰਫ ਆਪਣਾ ਭਾਸ਼ਣ ਪੜ੍ਹੇਗਾ ਅਤੇ ਕੋਈ ਕੰਮ ਨਹੀਂ। 22 ਅਤੇ 23 ਨੂੰ ਹਫ਼ਤੇ ਦੇ ਅੰਤ ਦੀਆਂ ਛੁੱਟੀਆਂ ਹਨ। 26 ਨੂੰ ਵਿੱਤ ਮੰਤਰੀ ਬਜਟ ਪੇਸ਼ ਕਰੇਗਾ ਅਤੇ ਕੋਈ ਹੋਰ ਕੰਮ ਨਹੀਂ ਹੋਵੇਗਾ। ਇਸੇ ਦੇ ਨਾਲ 26 ਵੀਰਵਾਰ ਗੈਰ ਸਰਕਾਰੀ ਦਿਨ ਅਤੇ ਕੋਈ ਹੋਰ ਕਾਰੋਬਾਰ ਨਹੀਂ। ਇਸ ਨਾਲ ਬਜਟ ਦੇ ਵਿਚਾਰ ਵਟਾਂਦਰੇ ਲਈ ਸਿਰਫ 3 ਦਿਨ ਬਚਦੇ ਹਨ। ਕੀ ਇਹ ਵਿਧਾਨ ਸਭਾ ਦੇ ਮਹੱਤਵਪੂਰਨ ਮੰਚ ਨਾਲ ਮਜ਼ਾਕ ਨਹੀਂ ਕੀਤਾ ਜਾ ਰਿਹਾ? ਸੋ ਖਹਿਰਾ ਦੇ ਵੱਲੋਂ ਉਠਾਇਆ ਗਿਆ ਸਵਾਲ ਧਿਆਨ ਤਾਂ ਜ਼ਰੂਰ ਮੰਗਦਾ ਹੈ, ਕਿਉਂਕਿ ਵੱਖ-ਵੱਖ ਪਾਰਲੀਮੈਂਟੇਰੀਅਨ ਜਾਂ ਫਿਰ ਇਸ ਨੂੰ ਚਲਾਉਣ ਵਾਲੇ, ਇਸ ਦੇ ਵਿਧਾਨ ਕੱਢਣ ਵਾਲੇ ਅਕਸਰ ਇਹ ਚਰਚਾ ਤਾਂ ਕਰਦੇ ਨੇ ਕਿ ਸੈਸ਼ਨ ਜਿਹੜੇ ਨੇ ਉਹ ਲੰਬੇ ਹੋਣੇ ਚਾਹੀਦੇ ਨੇ। ਘੱਟੋ ਘੱਟ 1 ਸਾਲ ਦੇ ਵਿੱਚ 90 ਬੈਠਕਾਂ, 90 ਸਿਟਿੰਗਸ ਹੋਣੀਆਂ ਮੰਗਦੇ ਨੇ ਲੋਕ, ਕਿਉਂਕਿ ਵਿਧਾਨ ਸਭਾ ਜਾਂ ਪਾਰਲੀਮੈਂਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਸ ਦੇ ਨਾਲ ਜਿਹੜਾ ਇੱਥੇ ਚੁਣ ਕੇ ਜਾਂਦਾ ਹੈ ਉਸ ਨੂੰ ਬਹੁਤ ਸਾਰੇ ਅਧਿਕਾਰ ਮਿਲਦੇ ਨੇ। ਉਹਨਾਂ ਦੇ ਵਿੱਚੋਂ ਇੱਕ ਅਧਿਕਾਰ ਹੁੰਦਾ ਹੈ ਕਿ ਪਾਰਲੀਮੈਂਟ ਅਸੈਂਬਲੀ ਜਿੱਥੇ ਵੀ ਉਹ ਚੁਣਿਆ ਗਿਆ ਹੈ ਉੱਥੇ ਖੜ ਕੇ ਉਹ ਆਪਣੇ ਲੋਕਾਂ ਦੀ ਗੱਲ ਕਰ ਸਕਦਾ ਹੈ। ਕਿਸੇ ਵੀ ਪਾਰਲੀਮੈਂਟੇਰੀਅਨ, ਕਿਸੇ ਵੀ ਐਮਐਲਏ ਦਾ ਕੰਮ ਇਹ ਨਹੀਂ ਹੁੰਦਾ ਕਿ ਉਹ ਸੜਕਾਂ ਦੇ ਵਿੱਚ ਤੁਰਿਆ ਫਿਰਦਾ, ਗਲੀਆਂ ਬਣਵਾਉਂਦਾ ਫਿਰੇ, ਨਾਲੀਆਂ ਬਣਵਾਉਂਦਾ ਫਿਰੇ। ਉਸਦਾ ਕੰਮ ਪਾਲਿਸੀ ਤੇ ਕੰਮ ਕਰਨਾ ਹੁੰਦਾ ਹੈ। ਇਹ ਜਿਹੜੀਆਂ ਗਲੀਆਂ ਨਾਲੀਆਂ ਹੁੰਦੀਆਂ ਨੇ ਇਹ ਹੋਰ ਪ੍ਰਸ਼ਾਸਨਿਕ ਪ੍ਰਬੰਧਨ ਦੇ ਕੰਮ ਹੁੰਦੇ ਨੇ, ਜਿਹੜੇ ਕਿ ਅਫਸਰ ਰੱਖੇ ਗਏ ਹੁੰਦੇ ਨੇ, ਉਹਨਾਂ ਨੇ ਦੇਖਣੇ ਹੁੰਦੇ ਨੇ। ਜੇਕਰ ਕੋਈ ਐਮਐਲਏ ਬਣਦਾ ਹੈ, ਐਮਪੀ ਬਣਦਾ ਹੈ ਤਾਂ ਉਹਦਾ ਕੰਮ ਹੈ ਉਹ ਪਾਰਲੀਮੈਂਟ ਦੇ ਵਿੱਚ ਜਾਵੇ, ਉਹ ਅਸੈਂਬਲੀ ਦੇ ਵਿੱਚ ਜਾਵੇ ਜਿਸ ਵੀ ਸਟੇਟ ਨੂੰ ਉਹ ਬਿਲੋਂਗ ਕਰਦਾ ਹੈ, ਤੇ ਉੱਥੇ ਜਾ ਕੇ ਸਵਾਲ ਚੁੱਕੇ। ਪਰ ਸਵਾਲ ਤਾਂ ਇਹ ਹੈ ਕਿ ਕੀ ਪਾਰਲੀਮੈਂਟ ਜਾਂ ਅਸੈਂਬਲੀ ਕਿੰਨੀ ਲੰਬੀ ਚੱਲਦੀ ਹੈ। ਪੰਜਾਬ ਦੀ ਵਿਧਾਨ ਸਭਾ ਦੀ ਜੇਕਰ ਗੱਲ ਕਰ ਲਈਏ ਤਾਂ ਇਸ ਵਾਰ ਦਾ ਜਿਹੜਾ ਸਰਦਰੋਤ ਇਜਲਾਸ ਸੀ ਉਹ ਤਾਂ ਗਾਇਬ ਹੀ ਹੋ ਗਿਆ, ਵਿੱਚੋਂ ਬੁਲਾਇਆ ਹੀ ਨਹੀਂ ਗਿਆ। ਤੇ ਇਸੇ ਦੇ ਨਾਲ ਹੁਣ ਜਦੋਂ ਬਜਟ ਇਜਲਾਸ ਬੁਲਾਇਆ ਜਾਣਾ ਹੈ ਤਾਂ ਗਿਣਤੀ ਦੀਆਂ ਵਿੱਚ ਛੁੱਟੀਆਂ ਆ ਜਾਂਦੀਆਂ ਨੇ ਤੇ ਦਿਨ ਰਹਿ ਜਾਂਦੇ ਨੇ ਸਿਰਫ 3, ਜਿਹਦੇ ਵਿੱਚ ਬਜਟ ਤੇ ਚਰਚਾ ਹੋਣੀ ਹੈ। ਉਧਰ ਗੱਲ ਤਾਂ ਕੀਤੀ ਜਾਂਦੀ ਹੈ ਕਿ ਅਸੀਂ ਖੇਤੀ ਨੀਤੀ ਦਾ ਜਿਹੜਾ ਖਰੜਾ ਕੇਂਦਰ ਵੱਲੋਂ ਭੇਜਿਆ ਗਿਆ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਹੈ। ਉਸ ਤੇ ਚਰਚਾ ਕਿੱਥੇ ਹੈ? ਉਹਦੇ ਪੈਰਲਲ ਜਦੋਂ ਤੁਸੀਂ ਕਿਸੇ ਵੀ ਚੀਜ਼ ਨੂੰ ਰਿਜੈਕਟ ਕਰਦੇ ਹੋ, ਕੋਈ ਚੰਗਾ ਪੱਖ ਵੀ ਆਪ ਵੀ ਲੈ ਕੇ ਆਓ, ਅੱਗੇ ਉਸ ਤੇ ਚਰਚਾ ਕਰੋ, ਉਸ ਨੂੰ ਇੰਪਲੀਮੈਂਟ ਕਰਨ ਬਾਰੇ ਸੋਚੋ। ਬਜਟ ਇੰਨਾ ਜ਼ਰੂਰੀ ਹੋ ਜਾਂਦਾ ਹੈ 1 ਸਾਲ ਦੇ ਲਈ ਜਦੋਂ ਪੇਸ਼ ਹੁੰਦਾ ਹੈ ਕਿ ਇਹਨੇ ਆਉਣ ਵਾਲੇ 1 ਸਾਲ ਦੀਆਂ ਜੋ ਵੀ ਕਾਰਗੁਜ਼ਾਰੀਆਂ ਸਰਕਾਰ ਕਰ ਸਕਦੀ ਹੈ ਉਹਦੇ ਤੇ ਲਗਾਮ ਲੱਗਣੀ ਹੈ ਜਾਂ ਫਿਰ ਉਹਨੂੰ ਖੁੱਲ ਮਿਲਣੀ ਹੈ। ਇਹ ਇਸ ਤੇ ਨਿਰਭਰ ਕਰਦਾ ਹੁੰਦਾ ਹੈ ਕਿ ਕਿੰਨਾ ਕੁ ਪੈਸਾ ਕਿਵੇਂ ਵਰਤਣਾ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਤਾਂ ਸਮੇਂ ਤੋਂ ਪਹਿਲਾਂ ਹੀ ਆਪਣਾ ਜਿਹੜਾ ਉਹਨਾਂ ਦਾ ਫੰਡ ਹੁੰਦਾ ਹੈ ਜਿਹਦੇ ਤਹਿਤ ਉਹ ਕਰਜ਼ਾ ਲੈ ਸਕਦੇ ਨੇ, ਉਹ ਸਮੇਂ ਤੋਂ ਪਹਿਲਾਂ ਹੀ ਖਤਮ ਵੀ ਕਰ ਲਿਆ ਹੋਇਆ ਹੈ। ਸੋ ਧਿਆਨ ਕਿਉਂ ਨਹੀਂ ਮੰਗਦੀਆਂ ਇਹ ਚੀਜ਼ਾਂ? ਧਿਆਨ ਮੰਗਦੀਆਂ ਨੇ, ਇਹਨਾਂ ਤੇ ਚਰਚਾ ਹੋਣੀ ਚਾਹੀਦੀ ਹੈ। ਜਿਹੜੀ ਗੱਲ
ਸੁਖਪਾਲ ਖਹਿਰਾ ਹੋਣਾ ਵੱਲੋਂ ਚੱਕੀ ਗਈ ਹੈ। ਹੋਰ ਵੀ ਬੁੱਧੀਜੀਵੀ ਵਰਗ ਇਸ ਤੇ ਗੱਲ ਕਰ ਰਿਹਾ ਹੈ ਕਿ ਇੰਨਾ ਛੋਟਾ ਜੇ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਗਿਆ ਹੈ, ਇਸ ਦੇ ਪਿੱਛੇ ਕੀ ਮਨਸ਼ਾ ਹੈ, ਕਿਉਂਕਿ ਜਿਹੜੀ ਸੋ ਕਾਲਡ ਕ੍ਰਾਂਤੀਕਾਰੀ ਇਹ ਪਾਰਟੀ, ਇਮਾਨਦਾਰਾਂ ਦੀ ਪਾਰਟੀ, ਭਗਵੰਤ ਮਾਨ ਹੁਣੀ ਜਦੋਂ ਵਿਰੋਧੀ ਧਿਰ ਚ ਸਨ, ਇਹਨਾਂ ਦੇ ਇਹੀ ਗਿਲੇ ਰਹਿੰਦੇ ਸਨ ਕਿ ਸਹੀ ਤਰੀਕੇ ਨਾਲ ਵਿਧੀ ਵਿਧਾਨ ਦੇ ਨਾਲ ਕੋਈ ਵੀ ਕੰਮ ਨਹੀਂ ਚੱਲ ਰਿਹਾ। ਸੋ ਹੁਣ ਜੋ ਕੁਝ ਹੋ ਰਿਹਾ ਹੈ ਉਹ ਵੀ ਇਸੇ ਦੀ ਹੀ ਇੱਕ ਤਸਵੀਰ ਹੈ। ਇਸ ਤੇ ਚਰਚਾ ਤਾਂ ਹੋਣੀ ਬਹੁਤ ਲਾਜ਼ਮੀ ਹੈ, ਬਹੁਤ ਜ਼ਰੂਰੀ ਹੈ। ਤੁਸੀਂ ਗੱਲਾਂ ਕਰਦੇ ਹੋ ਕਿ ਅਸੀਂ ਆ ਵੀ ਪਲਟ ਦਿਆਂਗੇ, 70-75 ਸਾਲਾਂ ਦੇ ਵਿੱਚ ਇਹ ਵੀ ਪਹਿਲੀ ਵਾਰ ਹੋਇਆ, ਪਰ 70-75 ਸਾਲਾਂ ਦੇ ਵਿੱਚ ਇਹ ਵੀ ਪਹਿਲੀ ਵਾਰ ਹੋ ਰਿਹਾ ਹੈ ਕਿ ਮੌਨਸੂਨ ਸੈਸ਼ਨ, ਮਾਫ ਕਰਨਾ, ਸਰਦ ਰੁੱਤ ਦਾ ਇਜਲਾਸ ਹੀ ਗੈਪ ਹੋ ਜਾਂਦਾ ਹੈ ਤੇ ਬਜਟ ਇਜਲਾਸ ਜਿਹੜਾ ਉਸ ਤੇ ਚਰਚਾ ਇੰਨੀ ਘੱਟ ਹੁੰਦੀ ਹੈ। ਉਹ ਵੀ ਉਸ ਸਮੇਂ ਜਦੋਂ ਤੁਸੀਂ ਬਜਟ ਦੇ ਕ੍ਰਾਈਸਿਸ ਦੇ ਵਿੱਚੋਂ, ਇਕਨੋਮੀ ਦੇ ਕ੍ਰਾਈਸਿਸ ਦੇ ਵਿੱਚੋਂ ਸਟੇਟ ਤੁਹਾਡੀ ਲੰਘ ਰਹੀ ਹੋਵੇ, ਤੁਸੀਂ ਆਪਣੇ ਆਰਡੀਐਫ ਫੰਡ ਲੈਣ ਦੇ ਲਈ ਸਰਕਾਰ ਅੱਗੇ, ਕੇਂਦਰ ਅੱਗੇ ਹੱਥ ਅੱਡੀ ਖੜੇ ਹੋਵੋ, ਉਹ ਵੀ ਵੈਸੇ ਇੱਕ ਚਰਚਾ ਦਾ ਵਿਸ਼ਾ ਹੋ ਜਾਂਦਾ ਹੈ, ਕਿਉਂਕਿ ਫੈਡਰਲਿਜ਼ਮ ਨਾਲ ਚੱਲਣ ਵਾਲੇ ਦੇਸ਼ਾਂ ਦੀ ਗੱਲ ਹੁੰਦੀ ਹੈ, ਸੋ ਕਾਲਡ ਡੈਮੋਕ੍ਰੇਸੀ ਦੇ ਨਾਲ ਚੱਲਣ ਵਾਲੇ ਦੇਸ਼ਾਂ ਦੀ ਗੱਲ ਜਦੋਂ ਹੁੰਦੀ ਹੈ ਤਾਂ ਭਾਰਤ ਦਾ, ਇੰਡੀਆ ਦਾ ਨਾਮ ਤਾਂ ਆਉਂਦਾ ਹੈ। ਪਰ ਤੁਸੀਂ ਸਾਰੇ, ਅਸੀਂ ਸਾਰੇ ਜਾਣਦੇ ਹਾਂ ਕਿ ਕਿੰਨੇ ਕੁ ਚੰਗੇ ਤਰੀਕੇ ਦੇ ਨਾਲ ਫੈਡਰਲ ਢਾਂਚਾ ਇਸ ਦੇਸ਼ ਦੇ ਵਿੱਚ ਚੱਲ ਰਿਹਾ ਹੈ, ਕਿੰਨੇ ਕੁ ਚੰਗੇ ਤਰੀਕੇ ਦੇ ਨਾਲ ਡੈਮੋਕ੍ਰੇਸੀ ਫੋਲੋ ਹੋ ਰਹੀ ਹੈ, ਕਿੰਨਾ ਕੁ ਰਿਪਬਲਿਕ ਇਹ ਦੇਸ਼ ਹੈ ਜਿੱਥੇ ਦੇ ਲੋਕਾਂ ਦੇ ਘਰਾਂ ਦੇ ਉੱਪਰ, ਜਿੱਥੇ ਦੇ ਲੋਕਾਂ ਦੇ ਇਸ਼ਟ ਦੇ ਉੱਪਰ ਤਰਪਾਲਾਂ ਪਾ ਦਿੱਤੀਆਂ ਜਾਣ, ਇਸ ਕਰਕੇ ਵੀ ਹੋਲੀ ਹੈ, ਰੰਗ ਪਊਗਾ ਤੇ ਉਹਨਾਂ ਨੂੰ ਬਾਰ-ਬਾਰ ਟਾਰਗੇਟ ਕੀਤਾ ਜਾਂਦਾ ਹੋਵੇ। ਤੁਸੀਂ ਸੁਭਾਵਿਕ ਹੀ ਸਮਝ ਸਕਦੇ ਹੋਵੋਗੇ ਕਿ ਕਿੰਨਾ ਕੁ ਰਿਪਬਲਿਕ ਤੇ ਕਿੰਨਾ ਕੁ ਡੈਮੋਕ੍ਰੈਟਿਕ ਉਹ ਦੇਸ਼ ਹੋ ਸਕਦਾ ਹੈ। ਸੋ ਇਹ ਆਪਾਂ ਚਰਚਾ ਕਰ ਰਹੇ ਸੀ। ਸੋ ਉਸੇ ਵਿਸ਼ੇ ਦੇ ਉੱਪਰ ਜੇਕਰ ਰਹਿੰਦੇ ਆ, ਇਕਨੋਮੀ ਦੇ ਕ੍ਰਾਈਸਿਸ ਉੱਪਰ, ਤਾਂ ਇਸ ਦੇ ਉੱਪਰ ਲੜਾਈ ਸਾਊਥ ਦੀਆਂ ਸਟੇਟਾਂ ਨੇ ਜਿਹੜੀਆਂ ਉਹ ਲੜ ਰਹੀਆਂ ਨੇ ਅਸਲ ਦੇ ਵਿੱਚ। ਬੀਤੇ ਕੱਲ ਇੱਕ ਬਜਟ ਦੀ ਜਦੋਂ ਅਨਾਉਂਸਮੈਂਟ ਕੀਤੀ ਜਾਂਦੀ ਹੈ ਤਾਮਿਲਨਾਡੂ ਸਟੇਟ ਦੇ ਵੱਲੋਂ, ਸਾਊਥ ਦੀ ਸਟੇਟ ਦੇ ਵੱਲੋਂ, ਜਿੱਥੇ ਟਰਾਈ ਲੈਂਗੁਏਜ ਦਾ ਮੁੱਦਾ ਵੀ ਬਹੁਤ ਵੱਡਾ ਬਣਿਆ ਹੋਇਆ ਹੈ, ਉੱਥੇ ਉਹਨਾਂ ਦੇ ਵੱਲੋਂ ਬਜਟ ਇਜਲਾਸ ਦਾ ਜਦੋਂ ਅਨਾਉਂਸਮੈਂਟ ਕੀਤੀ ਜਾਂਦੀ ਹੈ ਕਿ ਅਸੀਂ ਬਜਟ ਜਿਹੜਾ ਕਰਨ ਜਾ ਰਹੇ ਹਾਂ ਉੱਥੇ ਦੀ ਵੀ ਅਸੈਂਬਲੀ ਦੇ ਵਿੱਚ, ਤਾਂ ਉਹਨਾਂ ਦੇ ਵੱਲੋਂ ਜਿਹੜਾ 1 ਰੁਪਏ ਦਾ ਜਾਂ ਫਿਰ ਇੰਡੀਅਨ ਕਰੰਸੀ ਦਾ ਸਿੰਬਲ ਹੈ, ਨਿਸ਼ਾਨ ਹੈ, ਉਸ ਨੂੰ ਬਦਲ ਕੇ ਆਪਣੀ ਤਾਮਿਲ ਭਾਸ਼ਾ ਦੇ ਵਿੱਚ ਲਗਾਇਆ ਗਿਆ, ਜਿਹੜਾ ਪੋਸਟਰ ਉਹਨਾਂ ਦੇ ਵੱਲੋਂ ਅਪਲੋਡ ਕੀਤਾ ਗਿਆ। ਜੇਕਰ ਤੁਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਵੀਡੀਓ ਦੇਖ ਰਹੇ ਹੋਵੋਗੇ ਪੰਜਾਬੀ ਰੇਡੀਓ, ਪੰਜਾਬੀ ਟੀਵੀ USA ਦੇ ਉੱਪਰ, ਤਾਂ ਤੁਸੀਂ ਸਕਰੀਨ ਤੇ ਵੀ ਉਹ ਦੇਖ ਸਕਦੇ ਹੋ। ਸੋ ਇਹੋ ਜਿਹੀਆਂ ਗੱਲਾਂ ਨੇ, ਪਰ ਭਾਰਤ ਦੇ ਵਿੱਚ ਬਹੁਤ ਸਾਰੀਆਂ ਸਟੇਟਾਂ ਕੇਂਦਰ ਦੇ ਨਾਲ ਇਸੇ ਕਰਕੇ ਆਡੇ ਫਾਹੇ ਦੇ ਵਿੱਚ ਨੇ, ਕਿਉਂਕਿ ਕੇਂਦਰ ਉਹਨਾਂ ਦੇ ਨਾਲ ਇਸੇ ਆਧਾਰ ਤੇ ਵਿਤਕਰਾ ਕਰ ਰਿਹਾ ਹੈ ਕਿ ਉੱਥੇ ਬੀਜੇਪੀ ਦੀ ਸਰਕਾਰ ਨਹੀਂ ਹੈ, ਕਿਉਂਕਿ ਕੇਂਦਰ 'ਚ ਬੀਜੇਪੀ ਹੈ ਤੇ ਬੀਜੇਪੀ ਚਾਹੁੰਦੀ ਹੈ ਕਿ ਹਰ ਪਾਸੇ ਸਾਡੀ ਹੀ ਸਰਕਾਰ ਹੋਵੇ, ਤੇ ਜਿੱਥੇ ਨਹੀਂ ਹੈ ਉੱਥੇ ਅਸੀਂ 5 ਸਾਲ ਲਈ ਐਸਾ ਮਲੀਆ ਮੇਟ ਕਰ ਦਿਆਂਗੇ ਕਿ ਲੋਕ ਉਕਤਾ ਜਾਣਗੇ, ਲੋਕ ਵਿਰੋਧ ਵਿੱਚ ਹੋ ਜਾਣਗੇ ਸੱਤਾਧਾਰੀ ਪਾਰਟੀ ਦੇ, ਤੇ ਫਿਰ ਭਾਜਪਾ ਨੂੰ ਚੁਣ ਲੈਣਗੇ। ਪਰ ਇਹ ਬਹੁਤ ਗਲਤ ਰਾਸਤਾ ਹੈ। ਕਿਸੇ ਵੀ ਦੁਨੀਆ ਦੇ ਦੇਸ਼ ਦੇ ਵਿੱਚ ਜਦੋਂ ਅਜਿਹਾ ਹੁੰਦਾ ਹੈ ਤਾਂ ਕ੍ਰਾਈਸਿਸ ਆਉਣੇ, ਦੰਗੇ ਭੜਕਣੇ ਇਹ ਆਮ ਹੋ ਜਾਂਦਾ ਹੈ। ਇਹ ਇੱਕ ਇਹੋ ਜਿਹਾ ਵਰਤਾਰਾ ਹੈ ਜਿਹੜਾ ਬਹੁਤ ਸਾਰੀਆਂ ਹੋਰ ਅਲਾਮਤਾਂ ਨੂੰ ਆਮੰਤਰਣ ਦਿੰਦਾ ਹੈ, ਕਹਿ ਲਈਏ ਜੇ ਪੰਜਾਬੀ ਦਾ ਠੇਠ ਸ਼ਬਦ ਵਰਤਣਾ ਹੋਵੇ ਤਾਂ ਸੱਦਾ ਦਿੰਦਾ ਹੈ। ਜਦੋਂ ਇਹ ਸੱਦਾ ਦਿੰਦਾ ਹੈ ਤਾਂ ਫਿਰ ਉਸ ਦੇ ਉੱਪਰ ਬਹੁਤ ਸਾਰੇ ਕ੍ਰਾਈਸਿਸ ਆ ਜਾਂਦੇ ਨੇ। ਲਗਾਤਾਰ ਤੁਸੀਂ ਪਿੱਛੇ ਧੱਕੇ ਜਾ ਰਹੇ ਹੋ, ਤੁਹਾਡੀ ਇਕਨੋਮੀ ਲੁੱਟੀ ਜਾ ਰਹੀ ਹੈ। ਪੰਜਾਬ ਦੇ ਸੰਦਰਭ 'ਚ ਜੇਕਰ ਗੱਲ ਕਰਨੀ ਹੋਵੇ, ਪਰ ਦੇਸ਼ ਦੀ ਤਾਂ ਖਾਸ ਤੌਰ ਤੇ ਪੰਜਾਬ ਦੀ ਸੱਤਾਧਾਰੀ ਪਾਰਟੀ ਸੁੱਤੀ ਹੋਈ ਹੈ ਤੇ ਉਹ ਆਨੰਦ ਲੈ ਰਹੀ ਹੈ ਵੱਖ-ਵੱਖ ਤਰ੍ਹਾਂ ਦੀਆਂ ਲੈਵਿਸ਼ ਸਹੂਲਤਾਂ ਦਾ। ਅਗਲੀ ਖਬਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਹੋਣਾ ਦੇ ਨਾਲ ਜੁੜੀ ਹੋਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਚੇਤ ਮਹੀਨੇ ਦੀ ਸੰਗਰਾਂਦ ਦੇ ਨਵੇਂ ਸਾਲ ਦੀ ਆਮਦ ਤੇ ਸਮੁੱਚੀ ਸਿੱਖ ਕੌਮ ਨੂੰ ਵਧਾਈ ਦਿੱਤੀ ਹੈ। ਉਹਨਾਂ ਕਿਹਾ ਕਿ ਅੱਜ ਤੋਂ ਸੰਮਤ 557 ਨਾਨਕਸ਼ਾਹੀ ਨਵੇਂ ਸਾਲ ਦਾ ਆਰੰਭ ਹੋ ਗਿਆ ਹੈ। ਗੁਰਬਾਣੀ ਮੁਤਾਬਕ ਚੇਤ ਦੇ ਮਹੀਨੇ ਤੋਂ ਸਿੱਖਾਂ ਦਾ ਨਵਾਂ ਸਾਲ ਆਰੰਭ ਹੁੰਦਾ ਹੈ। ਇਸ ਮੌਕੇ ਉਹਨਾਂ ਗੁਰੂ ਸਾਹਿਬਾਨਾਂ ਵੱਲੋਂ ਉਚਾਰੀ ਬਾਣੀ ਦਾ ਹਵਾਲਾ ਦਿੰਦਿਆਂ ਹੋਇਆ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਝ ਰਾਗ ਵਿੱਚ 12 ਮਾਹਾਂ ਦੀ ਬਖਸ਼ੀਸ਼ ਕਰਕੇ ਰੁੱਤਾਂ ਦੇ ਬਦਲਣ ਨਾਲ ਮਨੁੱਖੀ ਮਨ ਦੀਆਂ ਭਿੰਨ ਅਵਸਥਾਵਾਂ
ਜਿਵੇਂ ਕਿ ਖੇੜਾ, ਬਿਰਹਾ, ਵਿਰਾਗ ਨਾਲ ਗੂੜਾ ਸੰਬੰਧ ਦਰਸਾਇਆ ਹੈ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੀ ਬਾਣੀ ਵਿੱਚ 12 ਮਾਹਾਂ ਦਾ ਉਚਾਰਨ ਕੀਤਾ ਹੈ, ਜਿਸ ਵਿੱਚ ਉਹਨਾਂ ਨੇ ਵਿਰਾਗ ਤੋਂ ਅਨੁਰਾਗ ਤੱਕ ਦਾ ਸਫ਼ਰ ਦਰਸਾਇਆ ਹੈ। ਇਸ ਧਰਤੀ ਤੇ ਜੰਮੇ ਮਨੁੱਖ ਦੇ ਮਨ ਦੇ ਭਾਵ ਵੀ ਇਹਨਾਂ ਦੇਸੀ ਮਹੀਨਿਆਂ ਦੇ ਨਾਲ ਹੀ ਪ੍ਰਗਟ ਹੁੰਦੇ ਹਨ। ਸਾਡਾ ਇਹ ਨਵਾਂ ਸਾਲ ਆਉਣ ਵਾਲੇ ਦਿਨਾਂ ਵਿੱਚ ਫਸਲਾਂ ਦੇ ਪੱਕਣ, ਰਿਜ਼ਕ ਘਰੇ ਆਉਣ ਅਤੇ ਖੁਸ਼ਹਾਲੀ ਦੇ ਸੰਕੇਤ ਦਿੰਦਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਚੇਤ ਮਹੀਨਾ ਵਾਹਿਗੁਰੂ ਦਾ ਨਾਮ ਜਪਣ ਦਾ ਸੁਨੇਹਾ ਦਿੰਦਾ ਹੈ। ਜਿਸ ਤਰ੍ਹਾਂ ਲੋਕ ਅੰਗਰੇਜ਼ੀ ਕੈਲੰਡਰ ਮੁਤਾਬਕ ਨਵੇਂ ਸਾਲ ਉੱਤੇ ਗੁਰੂ ਘਰਾਂ ਵਿੱਚ ਜਾਂਦੇ ਹਨ, ਉਸੇ ਹੀ ਤਰ੍ਹਾਂ ਹੁਣ ਵੀ ਲੋਕਾਂ ਨੂੰ ਚੇਤ ਮਹੀਨੇ ਦੀ ਸੰਗਰਾਂਦ ਤੇ ਵੀ ਗੁਰੂ ਘਰਾਂ ਵਿੱਚ ਆਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜਥੇਦਾਰ ਗੜਗੱਜ ਨੇ ਕਿਹਾ ਕਿ ਇਸੇ ਸਾਲ ਹੀ ਅਸੀਂ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੇ ਸੇਵਕ ਭਾਈ ਦਿਆਲਾ ਜੀ, ਭਾਈ ਸਤੀ ਜੀ, ਭਾਈ ਮਤੀ ਦਾਸ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਤੇ ਨਾਲ ਹੀ 10ਵੇਂ ਪਾਤਸ਼ਾਹ ਜੀ ਦਾ 350ਵਾਂ ਗੁਰਿਆਈ ਦਿਵਸ ਵੀ ਮਨਾ ਰਹੇ ਹਾਂ। 9ਵੇਂ ਪਾਤਸ਼ਾਹ ਦੀ ਸ਼ਤਾਬਦੀ ਦੀ ਮਹੱਤਤਾ ਉਦੋਂ ਹੋਰ ਵੀ ਵੱਧ ਜਾਂਦੀ ਹੈ ਜਦੋਂ ਸਿੱਖ ਪੰਥ ਅੱਜ ਵੀ ਮਨੁੱਖੀ ਅਧਿਕਾਰਾਂ ਦੇ ਹਨਨ ਖਿਲਾਫ ਉਸੇ ਹੀ ਸ਼ਿੱਦਤ ਨਾਲ ਸੰਘਰਸ਼ਸ਼ੀਲ ਹੈ। ਅੱਜ ਸਾਡੇ ਜੁਝਾਰੂ ਸਿੰਘ ਲੰਬੇ ਸਮੇਂ ਤੋਂ ਹਕੂਮਤਾਂ ਦੇ ਬੰਦੀ ਖਾਨਿਆਂ ਵਿੱਚ ਕੈਦ ਹਨ। ਗੁਰੂ ਤੇਗ ਬਹਾਦਰ ਜੀ ਤੇ ਉਹਨਾਂ ਦੇ ਅਨੰਨ ਸਿੱਖਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਦਿਆਂ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਲਾਮਬੰਦ ਹੋਣਾ ਚਾਹੀਦਾ ਹੈ। ਸਿੱਖ ਕੌਮਾਂ ਦੇ ਜਰਨੈਲ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਸ਼ਹੀਦੀ ਦਿਹਾੜੇ ਉਹਨਾਂ ਨੂੰ ਯਾਦ ਕਰਦਿਆਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ਼ਹੀਦ ਕੌਮ ਦੇ ਨਾਇਕ ਅਤੇ ਯੋਧੇ ਹੁੰਦੇ ਨੇ। ਉਹਨਾਂ ਕਿਹਾ ਕਿ ਜੇਕਰ ਸਿੱਖਾਂ ਨੂੰ ਆਪਣੇ ਅਣਖ ਨੂੰ, ਗੈਰਤ ਨੂੰ ਕਾਇਮ ਰੱਖਣਾ ਹੈ ਤਾਂ ਇਤਿਹਾਸ ਨੂੰ ਚੇਤੇ ਰੱਖਣਾ ਬਹੁਤ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਸਿੱਖਾਂ ਨੂੰ ਅੱਜ ਜਥੇਦਾਰ ਅਕਾਲੀ ਫੂਲਾ ਸਿੰਘ ਜਿਹਾ ਨਿਸ਼ਚਾ ਅਰਦਾਸ ਵਿੱਚ ਰੱਖਣ ਦੀ ਲੋੜ ਹੈ। ਉਹਨਾਂ ਨੇ ਅਰਦਾਸ ਵਿੱਚ ਭਰੋਸਾ ਕਰਦਿਆਂ ਅਟਕ ਦਰਿਆ ਨੂੰ ਪਾਰ ਕੀਤਾ ਤੇ ਸਿੱਖਾਂ ਦੀ ਚੜ੍ਹਦੀ ਕਲਾ ਕੀਤੀ ਸੀ। ਸੋ ਇਸੇ ਦੇ ਨਾਲ ਖਬਰ ਨੂੰ ਪੜ੍ਹਦਿਆਂ ਇੱਕ ਹੋਰ ਜਿਹੜੀ ਮਹੱਤਵਪੂਰਨ ਗੱਲ ਯਾਦ ਆ ਜਾਂਦੀ ਹੈ, ਉਹ ਇਹ ਹੈ ਕਿ ਲਗਾਤਾਰ ਜਿਹੜੇ ਜਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ ਹੋਣੀ ਨੇ, ਇਹਨਾਂ ਉੱਪਰ ਇਹ ਵੀ ਸਵਾਲ ਚੁੱਕਿਆ ਜਾ ਰਿਹਾ ਜਾਂ ਫਿਰ ਇੱਕ ਇਹ ਵੀ ਐਂਗਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਥੇਦਾਰ ਭਾਈ ਕੁਲਦੀਪ ਸਿੰਘ ਗੜਗੱਜ ਹੋਣੇ ਜਿਹੜੇ ਨੇ ਉਹ ਮਿਸ਼ਨਰੀ ਨੇ। ਉਹਨਾਂ ਨੇ ਮਿਸ਼ਨਰੀ ਜਿਹੜਾ ਹੁੰਦਾ ਹੈ ਆਈਡੀਓਲੋਜੀ, ਉਸ ਨੂੰ ਅੱਗੇ ਤੋਰਿਆ। ਲਗਾਤਾਰ ਕਥਾਵਾਚਕ ਵੀ ਰਹੇ ਨੇ, ਕਥਾ ਕਰਦੇ ਰਹੇ ਨੇ ਮੰਜੀ ਸਾਹਿਬ ਦੀਵਾਨ ਹਾਲ ਵਿਖੇ। ਇਸੇ ਕਰਕੇ ਉਹਨਾਂ ਦਾ ਵਿਰੋਧ ਵੱਧ ਹੋ ਰਿਹਾ ਹੈ। ਇਸ ਤਰ੍ਹਾਂ ਦੀ ਵੀ ਬਹੁਤ ਚਰਚਾ ਚੱਲ ਰਹੀ ਹੈ, ਪਰ ਇਸ ਨੂੰ ਹੁਣ ਜ਼ਿਆਦਾ ਪਤਾ ਨਹੀਂ ਕਿਉਂ ਕੀਤਾ ਜਾ ਰਿਹਾ, ਜਾਂ ਫਿਰ ਇਲੈਕਸ਼ਨਸ ਦਾ ਨੇੜਾ ਆਉਂਦਿਆਂ ਇਸ ਨੂੰ ਵਿਸ਼ਾ ਬਣਾ ਕੇ ਆਪਣੇ ਲਈ ਵੱਧ ਸੀਟਾਂ ਲੈਣ ਦੀ ਵੀ ਗੱਲ ਹੋ ਸਕਦੀ ਹੈ ਐਸਜੀਪੀਸੀ ਦੀਆਂ ਇਲੈਕਸ਼ਨਾਂ ਦੇ ਵਿੱਚ। ਅਗਲੀ ਖਬਰ ਬੇहद ਦਰਦਨਾਕ ਹੈ। ਚੰਡੀਗੜ੍ਹ ਜ਼ੀਰਕਪੁਰ ਬਾਰਡਰ ਤੇ ਹੋਲੀ ਲਈ ਸ਼ੁੱਕਰਵਾਰ ਸਵੇਰੇ ਲਗਾਏ ਗਏ ਨਾਕੇ ਵਿੱਚ ਕਾਰ ਨੇ ਪੁਲਿਸ ਮੁਲਾਜ਼ਮਾਂ ਨੂੰ ਦਰੜ ਦਿੱਤਾ ਹੈ। ਹਾਦਸੇ ਵਿੱਚ 3 ਦੀ ਮੌਕੇ ਤੇ ਮੌਤ ਹੋ ਗਈ ਹੈ। ਕਾਰ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਤਿੰਨੋਂ ਲੋਕ ਸੁਰੱਖਿਆ ਦੇ ਲਈ ਲਗਾਈ ਕੰਡਿਆਲੀ ਤਾਰ ਵਿੱਚ ਫਸ ਗਏ ਅਤੇ ਉਹਨਾਂ ਦੇ ਸਰੀਰਾਂ ਦੇ ਟੁਕੜੇ ਹੋ ਗਏ। ਮ੍ਰਿਤਕਾਂ ਵਿੱਚ ਕਾਂਸਟੇਬਲ ਸੁਖਦਰਸ਼ਨ ਸਿੰਘ, ਹੋਮਗਾਰਡ ਵਲੰਟੀਅਰ ਰਾਜੇਸ਼ ਅਤੇ ਇੱਕ ਹੋਰ ਵਿਅਕਤੀ ਸ਼ਾਮਲ ਹੈ। ਮ੍ਰਿਤਕ ਤੀਜੇ ਸ਼ਖਸ ਦੀ ਹੁਣ ਤੱਕ ਪਹਿਚਾਣ ਨਹੀਂ ਹੋ ਸਕੀ। ਇਤਲਾਹ ਮਿਲ ਰਹੀ ਹੈ ਕਿ ਚੰਡੀਗੜ੍ਹ ਦੀ ਐਸਐਸਪੀ ਕਵਰਦੀਪ ਕੌਰ ਆਪ ਮੌਕੇ ਤੇ ਪਹੁੰਚੀ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਮੁਲਜ਼ਮ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਦੇ ਖਿਲਾਫ ਸੈਕਟਰ 31 ਪੁਲਿਸ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਦੇ ਮੁਤਾਬਕ ਚੰਡੀਗੜ੍ਹ ਜ਼ੀਰਕਪੁਰ ਨਾਕੇ ਤੇ ਕਾਂਸਟੇਬਲ ਸੁਖਦਰਸ਼ਨ ਅਤੇ ਵਲੰਟੀਅਰ ਰਾਜੇਸ਼ ਨੇ ਚੈਕਿੰਗ ਦੇ ਲਈ ਬਲੇਨੋ ਗੱਡੀ ਨੂੰ ਰੋਕਿਆ ਸੀ। ਅਚਾਨਕ ਪਿੱਛੇ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਆ ਗਈ। ਉਸਨੇ ਬਲੇਨੋ ਗੱਡੀ ਅਤੇ ਨਾਕੇ ਤੇ ਖੜੇ ਪੁਲਿਸ ਵਾਲਿਆਂ ਨੂੰ ਟੱਕਰ ਮਾਰੀ। ਇਸ ਦੌਰਾਨ ਕਾਰ ਡਰਾਈਵਰ ਵੀ ਪੁਲਿਸ ਦੇ ਨਾਲ ਖੜਾ ਸੀ। ਟੱਕਰ ਦੀ ਵਜ੍ਹਾ ਕਰਕੇ ਤਿੰਨੋਂ ਲੋਕ ਕਾਰ ਦੀ ਚਪੇਟ ਦੇ ਵਿੱਚ ਆ ਗਏ। ਅਗਲੀ ਖਬਰ ਅੰਮ੍ਰਿਤਸਰ ਸਾਹਿਬ ਤੋਂ ਆ ਰਹੀ ਹੈ। ਸ਼੍ਰੀ ਹਰਮੰਦਰ ਸਾਹਿਬ ਸਮੂਹ ਸਥਿਤ ਸ਼੍ਰੀ ਗੁਰੂ ਰਾਮਦਾਸ ਜੀ ਸਰਾਂ ਵਿਖੇ ਇੱਕ ਪ੍ਰਵਾਸੀ ਵਿਅਕਤੀ ਵੱਲੋਂ ਲੋਹੇ ਦੀ ਰਾੜ ਨਾਲ ਕੀਤੇ ਗਏ ਹਮਲੇ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ 2 ਕਰਮਚਾਰੀ ਤੇ 2 ਸ਼ਰਧਾਲੂ ਜ਼ਖਮੀ ਹੋ ਗਏ ਨੇ। ਜ਼ਖਮੀਆਂ ਦਾ ਇਲਾਜ ਲਈ ਗੁਰੂ ਰਾਮਦਾਸ ਹਸਪਤਾਲ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਹੈ।
इस दौरान हमलावर ਨੂੰ ਕਾਬੂ ਕਰਕੇ ਪੁਲਿਸ ਨੂੰ ਸੌਂਪ ਦਿੱਤਾ ਗਿਆ ਸੀ। ਸ਼੍ਰੋਮਣੀ ਕਮੇਟੀ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸ੍ਰੀ ਗੁਰੂ ਰਾਮਦਾਸ ਸਰਾਂ ਵਿੱਚ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਨੇ ਇੱਕ ਵਿਅਕਤੀ ਨੂੰ ਸ਼ੱਕੀ ਹਾਲਤ ਦੇ ਵਿੱਚ ਦੇਖਦਿਆਂ ਹੋਇਆਂ ਸਰਾਂ ਤੋਂ ਬਾਹਰ ਜਾਣ ਵਾਸਤੇ ਆਖਿਆ। इस दौरान दोवां धिरां च हुई बहस दौरान इस प्रवासी व्यक्ति ने सरां विच रखी लोहे दी रॉड नाल कर्मचारियों ते हमला कर दिता। हमले विच श्रोमणी कमेटी दे 2 कर्मचारी गंभीर जख्मी हो गए। इस दौरान 2 श्रद्धालु जो बचाव वास्ते आए भी इस हमले के दौरान ही जख्मी हो गए। जख्मियों को इलाज लई श्री गुरु रामदास हस्पताल भेजा गया। जख्मी कर्मचारियों की शनाख्त सेवादार गगनदीप सिंह ਅਤੇ ਜਸਵੀਰ ਸਿੰਘ ਵਜੋਂ ਹੋਈ ਹੈ। ਇਸ ਦੌਰਾਨ ਹਮਲਾਵਰ ਨੂੰ ਕਾਬੂ ਕਰਨ ਮਗਰੋਂ ਪੁਲਿਸ ਨੂੰ ਸੌਂਪ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹਮਲਾਵਰ ਦੀ ਸ਼ਨਾਖਤ ਹਰਿਆਣਾ ਵਾਸੀ ਵਜੋਂ ਹੋਈ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੀਤੇ ਦਿਨੀ ਜਦੋਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਨੇ ਮੀਟਿੰਗ ਕਰਨ ਤੋਂ ਬਾਅਦ ਜਥੇਦਾਰਾਂ ਨੂੰ ਫਾਰਗ ਕੀਤਾ ਹੈ, ਉਸ ਤੋਂ ਬਾਅਦ ਲਗਾਤਾਰ ਵੱਖ-ਵੱਖ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਅੰਤਰਿਮ ਕਮੇਟੀ ਦੇ ਮੈਂਬਰ ਜਿਹੜੇ ਸਨ ਉਹਨਾਂ ਦੇ ਘਰਾਂ ਦਾ ਘਿਰਾਓ ਕਰ ਰਹੀਆਂ ਨੇ। ਬੀਤੇ ਦਿਨੀ ਕੁਲਵੰਤ ਸਿੰਘ ਮੰਨਣ ਹੋਣਾ ਦੇ ਘਰ ਦਾ ਘਿਰਾਓ ਜਲੰਧਰ ਦੇ ਵਿੱਚ ਕੀਤਾ ਜਾਂਦਾ ਹੈ, ਜਿੱਥੇ ਕੁਝ ਲੋਕ ਮੰਨਣ ਦੇ ਧੜੇ ਦੇ ਵੱਲੋਂ ਵੀ ਆ ਕੇ ਅਰਦਾਸ ਦੇ ਵਿੱਚ ਖਲਲ ਪਾਉਣ ਦੀ ਕੋਸ਼ਿਸ਼ ਕਰਦੇ ਨੇ। ਹਾਲਾਂਕਿ ਜਿਹੜੇ ਧਰਨਾਕਾਰੀ ਆਏ ਹੋਏ ਸਨ ਉਹਨਾਂ ਦਾ ਮਨਸ਼ਾ ਕਿਸੇ ਵੀ ਤਰ੍ਹਾਂ ਦੀ ਹੱਥੋਂ-ਪਾਈ ਹੋਣ ਦਾ ਨਹੀਂ ਸੀ। ਉਹਨਾਂ ਦੇ ਵੱਲੋਂ ਉੱਥੇ ਆਇਆ ਗਿਆ ਤੇ ਅਰਦਾਸ ਬੇਨਤੀ ਕੀਤੀ ਗਈ ਕਿ ਇਸ ਤਰੀਕੇ ਦੇ ਨਾਲ ਜੋ ਕੁਝ ਵੀ ਹੋਇਆ ਇਹ ਗਲਤ ਹੈ ਤੇ ਕੁਲਵੰਤ ਸਿੰਘ ਮੰਨਣ ਇਸ ਦੇ ਉੱਪਰ ਆਪਣੇ ਹਸਤਖਤ ਨਾ ਕਰਨ। ਤੇ ਇਸੇ ਤਰ੍ਹਾਂ ਹੀ ਹੁਣ ਜੇਕਰ ਅਗਲੀ ਖਬਰ ਤੇ ਵੱਲ ਚੱਲੀਏ ਤਾਂ ਉਹ ਵੀ ਇਸੇ ਤਰ੍ਹਾਂ ਦੇ ਨਾਲ ਇਸ ਮਾਮਲੇ ਦੇ ਨਾਲ ਹੀ ਜੁੜੀ ਹੋਈ ਹੈ। ਖਬਰ ਤੁਹਾਡੇ ਲਈ ਪੜ੍ਹ ਦਿੰਦੇ ਆ ਕਿ ਸਿੱਖ ਕੌਮ ਦੇ ਤਖਤਾਂ ਦੇ ਜਥੇਦਾਰਾਂ ਨੂੰ ਬਦਲਣ ਸੰਬੰਧੀ ਰੋਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੇ ਮੈਂਬਰਾਂ ਦੇ ਘਰਾਂ ਤੱਕ ਪੁੱਜ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਰਨਾਲਾ ਜ਼ਿਲ੍ਹੇ ਨਾਲ ਸੰਬੰਧਿਤ ਅੰਤਰਿਮ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਖਾਲਸਾ ਦੇ ਘਰ ਅੱਗੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਤਖਤਾਂ ਦੇ ਜਥੇਦਾਰਾਂ ਨੂੰ ਜਬਰੀ ਬਦਲਣ ਦੇ ਰੋਸ ਵਜੋਂ ਧਰਨਾ ਦਿੱਤਾ। ਇਸ ਮੌਕੇ ਅਕਾਲੀ ਦਲ ਅਤੇ ਇਸ ਸਮੇਂ ਅਕਾਲੀ ਆਗੂ ਅਤੇ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਸਿੱਖ ਪੰਥ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂਆਂ ਦੇ ਦਬਾਅ ਹੇਠ ਆ ਕੇ ਜਿਹੜੇ ਫੈਸਲੇ ਕੀਤੇ ਜਾ ਰਹੇ ਨੇ ਉਹ ਮੰਦਭਾਗੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਿੱਠੂ ਸਿੰਘ ਕਾਨੇਕੇ ਨੇ ਕਿਹਾ ਕਿ ਪਰਮਜੀਤ ਸਿੰਘ ਖਾਲਸਾ ਸ਼੍ਰੋਮਣੀ ਕਮੇਟੀ ਦੀ ਉਸ ਅੰਤਰਿਮ ਕਮੇਟੀ ਦਾ ਹਿੱਸਾ ਹਨ ਜਿਸ ਨੇ ਅਕਾਲ ਤਖਤ ਦੇ ਤਖਤ ਸ੍ਰੀ ਦਮਦਮਾ ਸਾਹਿਬ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਸਿੱਖ ਕੌਮ ਦੇ ਭਾਵਨਾਵਾਂ ਦੇ ਉਲਟ ਜਾ ਕੇ ਉਹਨਾਂ ਨੂੰ ਵੱਖ ਕੀਤਾ ਹੈ। ਉਹਨਾਂ ਨੇ ਕਿਹਾ ਕਿ 28 ਮਾਰਚ ਨੂੰ ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ ਹੈ, ਉਹ ਮਤਾ ਸ਼੍ਰੋਮਣੀ ਕਮੇਟੀ ਦੇ ਸਾਰੇ ਅੰਤਰਿਮ ਕਮੇਟੀ ਮੈਂਬਰਾਂ ਨੂੰ ਦੇ ਰਹੇ ਹਨ, ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਬਜਟ ਇਜਲਾਸ ਵਿੱਚ ਤਖਤਾਂ ਦੇ ਜਥੇਦਾਰਾਂ ਸੰਬੰਧੀ ਫੈਸਲਾ ਬਦਲਿਆ ਜਾਵੇ। ਇਸ ਮੌਕੇ ਸੀਨੀਅਰ ਅਕਾਲੀ ਆਗੂ ਤੇਜਾ ਸਿੰਘ ਕਮਾਲਪੁਰ ਨੇ ਕਿਹਾ ਕਿ ਜਿਹੜੇ ਅੰਤਰਿਮ ਕਮੇਟੀ ਮੈਂਬਰ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਮੰਗ ਪੱਤਰ ਦੇ ਵਿਚਾਰ ਨਹੀਂ ਕਰਨਗੇ ਉਹਨਾਂ ਖਿਲਾਫ ਸਖਤ ਐਕਸ਼ਨ ਲਏ ਜਾਣਗੇ। ਸੋ ਲਗਾਤਾਰ ਸਿੱਖ ਕੌਮ ਦੇ ਵਿੱਚ ਰੋਸ ਹੈ ਇਸ ਗੱਲ ਨੂੰ ਲੈ ਕੇ ਜੋ ਕੁਝ ਵੀ ਹੋਇਆ। ਸੋ ਇਸੇ ਦੇ ਵਿੱਚ ਜੇਕਰ ਅੱਗੇ ਗੱਲ ਕਰਨੀ ਹੋਵੇ ਤਾਂ ਚਰਚਾ ਇੱਥੋਂ ਤੱਕ ਚੱਲ ਰਹੀ ਹੈ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਨੇ, ਗਾਹੇ ਬਗਾਹੇ ਪ੍ਰਧਾਨ ਤਾਂ ਹਾਲੇ ਵੀ ਉਹੀ ਨੇ ਸੁਖਬੀਰ ਸਿੰਘ ਬਾਦਲ, ਉਹ ਆਪਣੇ ਚੰਡੀਗੜ੍ਹ ਸਥਿਤ ਘਰ 'ਚ ਨੇ ਤੇ ਉੱਥੇ ਗਹਿ ਗੱਚ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਇੱਕ ਗੱਡੀ ਆਉਂਦੀ ਹੈ ਤੇ ਦੂਸਰੀ ਜਾਂਦੀ ਹੈ ਤੇ ਉੱਥੇ ਬਹੁਤ ਸਾਰੀਆਂ ਚੀਜ਼ਾਂ ਦੇ ਉੱਪਰ ਚਰਚਾ ਚੱਲ ਰਹੀ ਹੈ ਕਿ ਇਹ ਜਿਹੜਾ ਬੈਕਲੈਸ਼ ਕਰ ਰਹੀ ਹੈ ਇਹ ਚੀਜ਼ ਜਥੇਦਾਰ ਸਾਹਿਬਾਨ ਨੂੰ ਬਦਲਣ ਵਾਲੀ, ਇਸ ਦੇ ਨਾਲ ਡੀਲ ਕਿਵੇਂ ਕੀਤਾ ਜਾਵੇ। ਗੱਲ ਤਾਂ ਇੱਥੋਂ ਤੱਕ ਨਿਕਲ ਕੇ ਆ ਰਹੀ ਹੈ ਕਿ ਚਰਚਾ ਇਹ ਵੀ ਚੱਲੀ ਸੀ ਕਿ ਕਿਉਂ ਨਾ ਇਹ ਫੈਸਲਾ ਵਾਪਸ ਲੈ ਲਿਆ ਜਾਵੇ। ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਣਾ ਨੂੰ ਪ੍ਰਧਾਨਗੀ ਜਿਹੜੀ ਜਥੇਦਾਰੀ ਦਿੱਤੀ ਗਈ ਹੈ ਉਹ ਸਿਰਫ ਤੇ ਸਿਰਫ ਕੇਸਗੜ੍ਹ ਸਾਹਿਬ ਤੱਕ ਦੀ ਰਹਿਣ ਦਿੱਤੀ ਜਾਵੇ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਵੀਰ ਸਿੰਘ ਹੋਣਾ ਨੂੰ ਹੀ ਲਗਾ ਦਿੱਤਾ ਜਾਵੇ। ਸੋ ਬਹੁਤ ਤਰ੍ਹਾਂ ਦੀਆਂ ਗੱਲਾਂ ਨੇ, ਦੇਖਦੇ ਆਉਣ ਵਾਲੇ ਦਿਨਾਂ 'ਚ ਬਣਦਾ ਕੀ ਹੈ। ਸੋ ਖਬਰਾਂ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ, ਸਾਰੀਆਂ ਜਾਣਕਾਰੀਆਂ ਸੁਣੀਆਂ, ਖਬਰਾਂ ਸੁਣੀਆਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ।
ਮੈਨੂੰ ਗੁਰਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।